हाँ जी, इस टाइम असी पहुंचे हाँ लंगर हाल। और लंगर हाल ਜਿਹੜਾ ਬਾਬਾ ਗੁਰੂ ਨਾਨਕ ਨੇ 20 ਰੁਪਏ ਤੋਂ ਸ਼ੁਰੂ ਕੀਤਾ ਸੀ ਲੰਗਰ। ਔਰ ਉਹ ਦੱਸਦੇ ਜਾਈਏ ਉਸ ਦੀ ਹਿਸਟਰੀ ਕਿ ਉਹ ਗੁਰਦੁਆਰਾ ਸੱਚਾ ਸੌਦਾ ਉਸ ਮਕਾਮ ਤੇ ਬਣਾ ਹੋਇਆ। ਆਪ ਦੀ ਉਮਰ ਉਸ ਟਾਈਮ ਕੋ 17-18 ਸਾਲ ਸੀ ਤੇ ਬਾਪ ਜਿਹੜੇ ਕਾਲੂ ਮਹਿਤਾ ਖੱਤਰੀ ਸਨ ਉਹਨਾਂ ਨੇ ਫਰਮਾਇਆ ਕਿ ਤੁਸੀਂ ਕੋਈ ਕੰਮ ਕਰੋ ਤੇ ਇਹ 20 ਰੁਪਏ ਹਨ ਤੇ ਤੁਸੀਂ ਲੈ ਕੇ ਚੂੜਕਾਨਾ ਜਿਹੜਾ ਅੱਜ ਦਾ ਫਰੂਕਾਬਾਦ ਹੈ ਉੱਥੇ ਜਾਓ और उत्थों कुछ माल खरीद के लियाओ और उन्होंने इत्थे आके बेचो और पैसे कमाओ। सो आप गए चूड़काना जी जगह है उत्थे कुछ संत फकीर वो बैठे सन तो जो देखा कि वो भुखे हैं तो उस तो गए अगे चूड़काना गए और खाण पीण का समान खरीद के लियाए। दसिया जाता है कि जानवरों से लद के लियाए सी इतना समान सी और फिर उन्होंने वो उंझ नहीं दिता, फिर उसनों पकाया, पका के फिर उन्होंने खवाया और एक दिन नहीं खवाया। ਇਹ ਦੱਸਿਆ ਜਾਂਦਾ ਹੈ ਕਿ 3-4 ਦਿਨ ਇਹ ਖਵਾਉਂਦੇ ਰਹੇ। ਉਸ ਤੋਂ ਬਾਅਦ ਜਿਹੜਾ ਸਮਾਨ ਬਚਾ ਉਹਨਾਂ ਨੂੰ ਦੱਸਿਆ ਕਿ ਇੰਜ ਲੰਗਰ ਪਕਾ ਕੇ ਤੇ ਇਹ ਖਵਾਓ। ਇਹ ਲੰਗਰ ਹਾਲ ਦਾ ਜਿਹੜਾ ਉਹ 20 ਰੁਪਏ ਦਾ ਬਾਬਾ ਗੁਰੂ ਨਾਨਕ ਦਾ ਅੱਜ ਦੁਨੀਆ ਦੇ ਵਿੱਚ ਤੁਸੀਂ ਜਿੱਥੇ ਚਲੇ ਜਾਓ ਗੁਰਦੁਆਰਿਆਂ ਦੇ ਵਿੱਚ ਧਰਮਾਂ ਤੋਂ ਉੱਚੇ ਹੋ ਕੇ, ਇਹ ਨਹੀਂ ਕਿ ਸਿਰਫ ਸਿੱਖਾਂ ਦੇ ਗੁਰਦੁਆਰੇ ਨੇ ਤਾਂ ਉੱਥੇ ਸਿੱਖ ਲੰਗਰ ਖਾ ਚੱਕ ਸਕਦੇ ਆ, ਉੱਥੇ ਮੁਸਲਮਾਨ ਜਾਵੇ, ਈਸਾਈ ਜਾਵੇ, ਦੁਨੀਆ ਦੇ ਜਿਸ ਮਜ਼ਹਬ ਦਾ ਜਾਵੇ, ਜਿੱਥੇ ਨਿਸ਼ਾਨ ਸਾਹਿਬ ਹੋਏਗਾ, ਜਿੱਥੇ ਲੰਗਰ ਖਾਨਾ ਹੋਏਗਾ ਉੱਥੇ ਤੁਸੀਂ ਹਿਫਾਜ਼ਤ ਦੇ ਵਿੱਚ ਆ ਜਾਂਦੇ ਹੋ, ਤੁਸੀਂ ਆਪਣੀ ਭੁੱਖ ਉੱਥੇ ਮਿਟਾ ਸਕਦੇ ਹੋ। ਸੋ ਆਓ ਲੰਗਰ ਹਾਲ ਦੇ ਅੰਦਰ ਚੱਲਦੇ ਹਾਂ ਔਰ ਲੰਗਰ ਚੱਖਦੇ ਹਾਂ। ਬਾਜੀ ਔਰ ਮਾਂ ਜੀ ਵੀ ਨਾਲ ਹਨ ਤੇ ਇਹਨਾਂ ਦੇ ਨਾਲ ਤੇ ਅਸੀਂ ਫਿਰ ਸੈਪਰੇਟ ਗੱਲਬਾਤ ਅੱਗੇ ਕਰਦੇ ਰਹਾਂਗੇ ਤੇ ਲੰਗਰ ਤੋਂ ਬਾਅਦ ਫਿਰ ਅਸੀਂ, ਕਿਉਂਕਿ ਉਹ ਇੱਕ ਹੋਰ ਵੀ ਪੰਜਾਬੀ ਦੀ ਕਹਾਵਤ ਵੀ ਹੈ ਨਾ ਕਿ ਡਿੱਢ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਸੋ ਇਸ ਟਾਈਮ ਭੁੱਖ ਵੀ ਲੱਗ ਚੁੱਕੀ ਹੈ ਤੇ ਲੰਗਰ ਫਿਰ ਮਿਲੇ ਬਾਬੇ ਨਾਨਕ ਦਾ ਤੇ ਇਸ ਤੋਂ ਵੱਧ ਕੇ ਹੋਰ ਕੀ ਚੀਜ਼।